ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫ਼ੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 77865604660 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ, ਉਸ ਦੇ ਵਿੱਚ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ, ਸਤਿਕਾਰ, ਸਹਿਤ ਤੇ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪੰਜਾਬ, ਭਾਰਤ ਭਰ ਦੀਆਂ ਖਬਰਾਂ ਦੇ ਉੱਤੇ ਜਿਹੜੀਆਂ ਆ ਉਸ ਦੇ ਉੱਤੇ ਨਿਗਾਹ ਬਣਾਉਂਦੇ ਹਾਂ ਜੀ ਆਪਾਂ, ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਸ ਖਬਰ ਦੇ ਪਿੱਛੇ ਕੀ ਛਿਪਿਆ ਹੋਇਆ ਆ। ਅਤੇ ਸਾਡੇ ਨਾਲ ਜਿਹੜੇ ਪਟਿਆਲਾ ਸਟੂਡੀਓਜ਼ ਤੋਂ ਇਸ ਪ੍ਰੋਗਰਾਮ ਦੇ ਲਈ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਉਹ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408 272 2500, 4082722500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਚਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਕਾਰੋਬਾਰ, ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 408 722 7698, 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਜਿਹੜਾ ਸਿਲਸਿਲਾ ਜੀ ਬਲਤੇਜ ਪੰਨੂ ਜੀ ਸ਼ੁਰੂ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਵਿੱਚ ਖਾਨਾ ਜੰਗੀ ਹੋਰ ਤੇਜ਼ ਹੋਈ ਜੀ, ਕੁਛ ਹੱਲ ਨਹੀਂ ਲੱਭ ਰਿਹਾ ਜੀ। ਇੱਕ ਵਾਰੀ ਫੇਰ ਜੀ ਪਿਛਲੇ ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਇਸ ਵੇਲੇ ਸਿਖਰ ਦੇ ਉੱਤੇ ਆ ਜੀ, ਔਰ ਸਟਿੰਗ ਆਪਰੇਸ਼ਨ ਤੋਂ ਉਭਰੇ ਅਰਵਿੰਦ ਕੇਜਰੀਵਾਲ ਦਾ ਸਟਿੰਗ ਹੀ ਜਿਹੜਾ ਜੀ ਉਹ ਜਾਰੀ ਕਰਤਾ ਇਹਨਾਂ ਨੇ ਜੀ। ਐਕਚੁਅਲੀ ਇੱਕ ਪਹਿਲਾਂ ਟੇਪ ਜਿਹੜੀ ਸੀ ਪਿਛਲੀ ਵਾਰੀ ਜਾਰੀ ਕੀਤੀ ਗਈ ਸੀ, ਜਦੋਂ ਪ੍ਰਸ਼ਾਂਤ ਭੂਸ਼ਣ ਤੇ ਯੋਗਿੰਦਰ ਯਾਦਵ ਹੋਰਾਂ ਨੂੰ ਜਿਹੜੀ ਨੈਸ਼ਨਲ ਐਗਜ਼ੈਕਟਿਵ ਹੈਗੀ ਹੈ ਜੀ ਉਹਦੇ ਵਿੱਚੋਂ ਕੱਢਿਆ ਗਿਆ ਸੀਗਾ ਜੀ, ਮਾਫ਼ ਕਰਨਾ, PAC ਦੇ ਵਿੱਚੋਂ ਜਦੋਂ ਕੱਢਿਆ ਗਿਆ ਸੀਗਾ, ਉਸ ਟਾਈਮ ਇੱਕ ਜਾਰੀ ਕੀਤੀ ਸੀ। ਹੁਣ ਜਦੋਂ ਫੇਰ ਇਹ ਅਟਕਲਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਕਿ ਉਹਨਾਂ ਨੂੰ ਮੈਂਬਰਸ਼ਿਪ ਤੋਂ ਹਟਾਇਆ ਜਾ ਸਕਦਾ, ਤੇ ਇਹ ਅਟਕਲਾਂ ਜਿਹੜੀਆਂ ਸੀ ਬਾਹਰ ਆਉਣ ਤੋਂ ਬਾਅਦ ਇਹਨਾਂ ਦੇ ਕੁਝ ਸਾਥੀਆਂ ਦੇ ਵੱਲੋਂ ਜਿਹੜੀ ਹੈ ਜੀ ਉਹ ਟੇਪ ਰਿਲੀਜ਼ ਕਰਤੀ ਗਈ ਹੈ ਜੀ। ਇਹ ਸਟਿੰਗ ਆਪਰੇਸ਼ਨ ਜਿਹੜਾ ਜੀ, ਇਹਦੇ ਵਿੱਚ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਖਿਲਾਫ ਜਿਹੜੇ ਜੀ ਕੁਝ ਅਪਸ਼ਬਦ ਵੀ ਜਿਹੜੇ ਉਹ ਬੋਲਦੇ ਨੇ, ਔਰ ਨਵੀਂ ਪਾਰਟੀ ਦੇ ਗਠਨ ਦੀ ਧਮਕੀ ਜਿਹੜੇ ਉਹ ਦਿੰਦੇ ਹੋਏ ਸੁਣਾਇਆ ਗਿਆ ਜੀ। ਔਰ ਕੇਜਰੀਵਾਲ ਧੜੇ ਨੇ ਇਹਦਾ ਖੰਡਨ ਕਰਦਿਆਂ ਕਿਹਾ ਕਿ ਪਾਰਟੀ ਲੀਡਰਸ਼ਿਪ ਨੂੰ ਬਲੈਕਮੇਲ ਕਰਨ ਦੇ ਵਾਸਤੇ 9 ਮਹੀਨਿਆਂ ਤੋਂ ਆਗੂਆਂ ਦੀ ਜਿਹੜੀ ਨਿੱਜੀ ਗੱਲਬਾਤ ਹੈ ਉਹ ਵੀ ਰਿਕਾਰਡ ਕੀਤੀ ਜਾ ਰਹੀ ਹੈ ਜੀ। ਉਮੇਸ਼ ਸਿੰਘ ਦੀ ਗੱਲਬਾਤ ਜਿਹੜੀ ਹੈ ਜੀ ਉਹ ਸੁਣਾਈ ਗਈ ਆ, ਔਰ ਇਹਦੇ ਵਿੱਚ ਆਪ ਦੇ ਜਿਹੜੇ ਆਗੂ ਨੇ ਜੀ ਉਹ ਉਮੇਸ਼ ਸਿੰਘ ਨੂੰ ਕਹਿੰਦਾ ਹੈ ਕਿ ਜੇ ਉਹ ਠੀਕ ਸਮਝਦਾ ਹੈ ਤੇ ਯਾਦਵ ਤੇ ਭੂਸ਼ਣ ਦੇ ਨਾਲ ਜਾ ਕੇ ਜਿਹੜਾ ਜੀ ਉਹ ਕੰਮ ਕਰੇ। ਜਦੋਂ ਕਿ ਇਹਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਅਜੇ ਵੀ ਖੜੇ ਨੇ। ਚੈਨਲ ਜਿਹੜੇ ਨੇ ਉਹਨਾਂ ਨੇ ਤਾਂ ਜਿਹੜਾ ਜੀ ਫੈਸਲਾ ਵੀ ਦੇਤਾ ਵੀ ਇਹ ਗਾਲਾਂ ਜਿਹੜੀਆਂ ਅਰਵਿੰਦ ਕੇਜਰੀਵਾਲ ਕੱਢ ਰਹੇ ਨੇ, ਨਾ ਤਾਂ ਪਿਛਲੀ ਟੇਪ ਤੇ ਨਾ ਇਹ ਵਾਲੀ ਜਿਹੜੀ ਟੇਪ ਹੈ ਜੀ, ਕਿ ਇਹ ਰੀਅਲ ਆਵਾਜ਼ ਜਿਹੜੀ ਹੈ ਜੀ ਉਹ ਅਰਵਿੰਦ ਕੇਜਰੀਵਾਲ ਦੀ ਹੈ।
ਜਾਂ ਨਹੀਂ, ਕਿਉਂਕਿ ਇੱਥੇ ਇੱਕ ਰੇਡੀਓ ਦੇ ਉੱਤੇ ਇੱਕ ਮਜ਼ਾਹੀਆ ਪ੍ਰੋਗਰਾਮ ਚੱਲਦਾ, ਉਹਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਹੂਬਹੂ ਜਿਹੜੀ ਨਕਲ ਹੈ ਉਹ ਇੱਕ ਜਿਹੜਾ ਉਹਦੇ 'ਚ ਐਕਟਰ ਆ ਜੀ ਉਹ ਕਰਦਾ। ਸੋ ਜਿਹੜਾ ਮੀਡੀਆ ਹੈ ਜੀ ਉਹਨੇ ਇਹਨੂੰ ਬਹੁਤ ਉਭਾਰ ਕੇ ਜਿਹੜਾ ਜੀ ਉਹ ਪੇਸ਼ ਕੀਤਾ। ਉੱਧਰ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਜਿਹੜੇ ਨੇ ਜੀ ਉਹ ਵੀ ਹੁਣ ਖੁੱਲ੍ਹ ਕੇ ਬਾਗੀ ਰੌਂ ਦੇ ਵਿੱਚ ਜਿਹੜਾ ਜੀ ਉਹ ਆ ਗਏ ਨੇ, ਔਰ ਉਹਨਾਂ ਨੇ ਜਿਹੜਾ ਸਿੱਧਾ ਨਿਸ਼ਾਨਾ ਲਾਇਆ ਉਹ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਉੱਤੇ। ਉਹਨਾਂ ਨੇ ਕਿਹਾ ਕਿ ਜਮਹੂਰੀਅਤ ਦਾ ਗਲਾ ਜਿਹੜਾ ਜੀ ਉਹ ਘੁੱਟ ਰਿਹਾ, ਔਰ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਕੇਜਰੀਵਾਲ ਹੋਰਾਂ ਨੇ ਇੱਥੋਂ ਤੱਕ ਵੀ ਧਮਕੀ ਦਿੱਤੀ ਸੀ ਕਿ ਜੇ ਉਹਨਾਂ ਦੇ ਮੁਤਾਬਕ ਕੰਮ ਨਾ ਕੀਤਾ ਗਿਆ ਤਾਂ ਉਹ ਸਾਰੇ ਵਿਧਾਇਕ ਜਿਹੜੇ ਨੇ ਉਹਨਾਂ ਦੇ ਨਾਲ ਇੱਕ ਨਵੀਂ ਜਿਹੜੀ ਹੈ ਜੀ ਉਹ ਖੇਤਰੀ ਪਾਰਟੀ ਬਣਾ ਲੈਣਗੇ। ਅੱਜ ਇੱਕ ਅਹਿਮ ਮੀਟਿੰਗ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਦੀ ਹੋ ਰਹੀ ਹੈ, ਉਹਦੇ ਵਿੱਚ ਦੇਖਦੇ ਹਾਂ ਜੀ ਕਿ ਕਿਹੋ ਜਿਹਾ ਫੈਸਲਾ ਪਾਰਟੀ ਜਿਹੜੀ ਹੈ ਜੀ ਉਹ ਲੈਂਦੀ ਹੈ। ਇਹਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਉਹਨਾਂ ਦੇ ਜਿਹੜੀ ਇਹਦੀ ਬਹੁਤ ਨਿਰਾਸ਼ਾ ਲੱਗੀ ਆ, ਔਰ ਲੋਕ ਜਿਹੜੇ ਨੇ ਉਹ ਨਿਰਾਸ਼ ਨੇ ਇਸ ਗੱਲ ਨੂੰ ਲੈ ਕੇ ਕਿ ਪਾਰਟੀ ਜਿਹੜੀ ਹੈ ਜੀ ਉਹ ਕਿਸ ਲੈਵਲ ਦੇ ਉੱਤੇ ਲੈ ਗਈ ਹੈ ਇਸ ਲੜਾਈ ਨੂੰ, ਜਿਹੜੇ ਕਿ ਉਹਨੂੰ ਅੰਦਰ ਬਹਿ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਦਾ ਹੱਲ ਜਿਹੜਾ ਉਹ ਕੱਢਣਾ ਚਾਹੀਦਾ ਸੀ। ਜੀ ਤੇ ਗੱਲਾਂ ਇਹ ਵੀ ਸ਼ੁਰੂ ਹੋ ਚੁੱਕੀਆਂ ਵੀ ਆਮ ਆਦਮੀ ਪਾਰਟੀ ਵੀ ਹੁਣ ਇੱਕ ਸਿਆਸੀ ਪਾਰਟੀ ਦੇ ਰੂਪ ਦੇ ਵਿੱਚ ਉੱਭਰਨੀ ਸ਼ੁਰੂ ਹੋ ਗਈ, ਵੀ ਵਾਕਿਆ ਪੋਲੀਟੀਕਲ ਪਾਰਟੀ ਬਣ ਗਈ ਹੈ। ਸਿਆਸੀ ਪਾਰਟੀ ਤਾਂ ਉਹ ਹੈ ਹੀ ਜੀ, ਔਰ ਕਿਉਂਕਿ ਸਿਆਸਤ ਦੇ ਵਿੱਚ ਜਦੋਂ ਆ ਗਈ ਫਿਰ ਤਾਂ ਸਿਆਸੀ ਪਾਰਟੀ ਉਹ ਬਣ ਗਈ ਜੀ। ਪਰ ਇੰਨਾ ਜ਼ਰੂਰ ਹੈ ਜੀ ਕਿ ਲੋਕ ਉਹਨੂੰ ਥੋੜਾ ਡਿਫਰੈਂਟ ਦੇਖਦੇ ਸਨ ਜੀ ਕਿ ਇਹ ਦੂਜੀਆਂ ਪਾਰਟੀਆਂ ਵਰਗੀ ਸ਼ਾਇਦ ਪਾਰਟੀ ਨਹੀਂ ਹੈਗੀ, ਪਰ ਲੋਕਾਂ ਨੂੰ ਬਹੁਤੀ ਨਿਰਾਸ਼ਾ ਹੀ ਹੱਥ ਲੱਗੀ ਇਸ ਪੱਖੋਂ ਜੀ ਕਿ ਇਹ ਵੀ ਦੂਜੀਆਂ ਪਾਰਟੀਆਂ ਵਰਗੀ ਹੀ ਪਾਰਟੀ ਜਿਹੜੀ ਹੈ ਜੀ ਉਹ ਬਣਦੀ ਜਾ ਰਹੀ ਹੈ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਲੈਂਡ ਬਿੱਲ ਨੂੰ ਲੈ ਕੇ, ਕੇਂਦਰ ਸਰਕਾਰ ਇੱਕ ਵਾਰ ਫੇਰ ਲੈਂਡ ਬਿੱਲ ਲਿਆਏਗੀ, ਕੁਝ ਚੇਂਜਿਸ ਹੋਣਗੇ ਜਾਂ ਉਸੇ ਨੂੰ ਦੁਬਾਰਾ ਕਰਨ ਦੀ ਕੋਸ਼ਿਸ਼ ਆ? ਇੱਕ ਤਾਂ ਜੀ ਜਿਹੜੇ 5 ਅਪ੍ਰੈਲ ਨੂੰ ਇਹਦਾ ਜਿਹੜਾ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਹੋਇਆ ਸੀਗਾ ਜੀ ਉਹ ਖਤਮ ਹੋ ਜਾਣਾ। ਉਦੋਂ ਪਹਿਲਾਂ ਜਿਹੜਾ ਜੀ ਇਹ ਸਮਝਿਆ ਜਾ ਰਿਹਾ ਕਿ ਇਹਦੇ ਤੇ ਸ਼ਾਇਦ ਫਿਰ ਆਰਡੀਨੈਂਸ ਜਿਹੜਾ ਜੀ ਉਹ ਜਾਰੀ ਕੀਤਾ ਜਾਊਗਾ, ਔਰ ਰਾਜ ਸਭਾ ਦੇ ਵਿੱਚ ਇਹਨੂੰ ਲਿਆਉਣ ਦੀ ਜਿਹੜੀ ਹੈ ਜੀ ਉਹ ਤਿਆਰੀ ਕੀਤੀ ਜਾ ਰਹੀ ਹੈ। ਜਿਹੜੀਆਂ ਕੁਝ ਅਟਕਲਾਂ ਤੋਂ ਬਾਅਦ ਹੁਣ ਦੁਬਾਰਾ ਇਹ ਜਿਹੜਾ ਜੀ ਇੱਕ ਤਾਂ ਆਰਡੀਨੈਂਸ ਲਿਆਂਦਾ ਜਾ ਰਿਹਾ ਜੀ, ਰਾਜ ਸਭਾ ਦੇ ਵਿੱਚ ਉਠਾਉਣ ਦਾ ਜਿਹੜਾ ਫੈਸਲਾ ਵੀ ਉਹੀ ਕੀਤਾ ਗਿਆ ਜੀ। ਆਰਡੀਨੈਂਸ ਦੀ 5 ਅਪ੍ਰੈਲ ਨੂੰ ਜਿਵੇਂ ਤੁਹਾਨੂੰ ਦੱਸਿਆ ਕਿ ਇਹਦੀ ਮਿਆਦ ਜਿਹੜੀ ਉਹ ਮੁੱਕ ਜਾਣੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਜਿਹੜੇ ਨੇ ਵੈਂਕਈਆ ਨਾਇਡੂ, ਉਹਨੇ ਇਹ ਕਿਹਾ ਕਿ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਮੀਟਿੰਗ ਦੇ ਵਿੱਚ ਇਹਨੂੰ ਰਾਜ ਸਭਾ ਦੇ ਵਿੱਚ ਤੁਰੰਤ ਉਠਾਉਣ ਦੀ ਸਿਫਾਰਿਸ਼ ਜਿਹੜੀ ਆ ਉਹ ਕੀਤੀ ਗਈ ਹੈ। ਜਿਹੜਾ ਇਹ ਲੈਂਡ ਬਿੱਲ ਹੈ ਇਹਦੇ ਬਾਰੇ ਆਰਡੀਨੈਂਸ ਦੀ ਮਿਆਦ ਮੁੱਕਣ ਤੇ ਸਰਕਾਰ ਦੁਬਾਰਾ ਆਰਡੀਨੈਂਸ ਕਰੂਗੀ। ਇਹਦੇ ਬਾਰੇ ਉਹਨਾਂ ਨੇ ਇਹ ਕਿਹਾ ਕਿ ਇਹਦੇ ਸੰਬੰਧੀ ਛੇਤੀ ਫੈਸਲੇ ਦਾ ਜਿਹੜਾ ਪਤਾ ਉਹ ਲੱਗ ਜਾਊਗਾ, ਜਿੱਥੋਂ ਇਹ ਲੱਗਦਾ ਹੈ ਕਿ ਸ਼ਾਇਦ ਆਰਡੀਨੈਂਸ ਜਿਹੜਾ ਜੀ ਉਹ ਫੇਰ ਜਾਰੀ ਕਰ ਦਿੱਤਾ ਜਾਊਗਾ। ਆਰਡੀਨੈਂਸ ਦਾ ਮਤਲਬ ਇਹ ਕਿ ਜਿਹੜਾ ਕੰਮ ਇਹਦੇ ਤਹਿਤ ਹੋ ਰਿਹਾ ਉਹ ਰੁਕੂਗਾ ਨਹੀਂ, ਉਹ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜਾਰੀ ਰਹੂਗਾ। ਦੂਜੇ ਪਾਸੇ ਲੈਂਡ ਬਿੱਲ ਦੇ ਉੱਤੇ ਜਿਹੜੀ ਗੱਲਬਾਤ ਹੈ ਉਹਦੀ ਪੇਸ਼ਕਸ਼ ਨੂੰ ਜਿਹੜਾ ਉਹ ਖਤਮ ਕਰਦਿਆਂ ਹੋਇਆ ਸੋਨੀਆ ਗਾਂਧੀ ਹੋਰਾਂ ਨੇ ਦੋਸ਼ ਲਾਇਆ ਜੀ ਕਿ ਮੋਦੀ ਸਰਕਾਰ ਜਿਹੜੀ ਆ ਉਹ ਸਹਿਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਮਜ਼ਾਕ ਉਡਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਹੈ ਉਹ ਬਿਜ਼ਨਸਮੈਨਾਂ ਦਾ ਪੱਖ ਜਿਹੜਾ ਉਹ ਪੂਰ ਰਹੀ ਹੈ। ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਸਰਕਾਰ UPA ਵੱਲੋਂ ਲਿਆਂਦੇ ਕਾਨੂੰਨ ਨੂੰ ਹੂਬਹੂ ਜਿਹੜਾ ਜੀ ਉਹ ਲਾਗੂ ਕਰੇ। ਉਹਨਾਂ ਨੇ ਨਿਤਿਨ ਗਡਕਰੀ ਨੂੰ ਚਿੱਠੀ ਲਿਖ ਕੇ ਸੋਨੀਆ ਗਾਂਧੀ ਹੋਰਾਂ ਨੇ ਕਿਹਾ ਕਿ ਪਹਿਲਾਂ ਤਾਂ ਸਰਕਾਰ ਬਿੱਲ ਲਿਆ ਕੇ ਕਿਸਾਨਾਂ ਦੇ ਨਾਲ ਖਿਲਵਾੜ ਕਰ ਰਹੀ ਹੈ ਤੇ ਫਿਰ ਵਿਰੋਧ ਹੋਣ ਤੇ ਉਹਦੇ ਉੱਪਰ ਸਹਿਮਤੀ ਬਣਾਉਣ ਦੀ ਥਾਂ ਤੇ ਆਪਣੀਆਂ ਗੱਲਾਂ ਜਿਹੜੀਆਂ ਜੀ ਉਹ ਮਨਵਾ ਰਹੀ ਹੈ। ਉਹ ਲੱਗਦਾ ਜੀ ਕਿ ਇਹ ਮਾਮਲਾ ਜਿਹੜਾ ਜੀ ਖਤਮ ਨਹੀਂ ਹੋਇਆ, ਬਲਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਹੋਰ ਤਰੀਕੇ ਦੇ ਨਾਲ ਜਿਹੜਾ ਜੀ ਉਹ ਸਾਹਮਣੇ ਆਊਗਾ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ 1984 ਦੇ ਕਤਲੇਆਮ ਦਾ ਜਿਹੜਾ ਕੇਸ ਆ ਉਸ ਦੀ ਕਲੋਜ਼ਰ ਰਿਪੋਰਟ ਦੀ ਜਿਹੜੀ ਸੁਣਵਾਈ ਆ 22 ਅਪ੍ਰੈਲ ਨੂੰ। ਜੀ ਜਿਹੜਾ ਜਗਦੀਸ਼ ਟਾਈਟਲਰ ਦੇ ਵਿਰੁੱਧ ਸਿੱਖ ਕਤਲੇਆਮ ਦੇ ਨਾਲ ਸੰਬੰਧਿਤ ਜਿਹੜੀ CBI ਨੇ ਪਿਛਲੇ ਦਿਨਾਂ ਜੀ ਜਿਹੜਾ ਇਹਨੂੰ ਕਲੀਨ ਚਿੱਟ ਦੇਤੀ ਆ, ਉਹਦੀ ਕਲੋਜ਼ਰ ਰਿਪੋਰਟ ਦੇ ਬਾਰੇ ਸੁਣਵਾਈ ਜਿਹੜੀ ਹੈ ਜੀ ਉਹ ਦਿੱਲੀ ਦੀ ਅਦਾਲਤ ਨੇ 22 ਅਪ੍ਰੈਲ ਦੀ ਤਰੀਕ ਜਿਹੜੀ ਹੈ ਜੀ ਉਹ ਤੈਅ ਕੀਤੀ ਹੈ। ਜਿਹੜੇ ਮੁੱਖ ਪਾਰੀਟਨ ਮੈਜਿਸਟ੍ਰੇਟ ਸਨ ਜੀ ਉਹ ਦੇ ਵਿੱਚ ਹਾਜ਼ਰ ਨਹੀਂ ਸਨ, ਜਿਹਦੇ ਕਰਕੇ ਇਹ ਸੁਣਵਾਈ ਜਿਹੜੀ ਹੈ ਜੀ ਉਹ ਅੱਗੇ ਪਾਈ ਗਈ ਹੈ ਜੀ। ਅਦਾਲਤ ਨੇ ਕਲੋਜ਼ਰ ਰਿਪੋਰਟ ਦੇ ਬਾਰੇ ਜਿਹੜੇ ਸ਼ਿਕਾਇਤਕਰਤਾ ਲਖਵਿੰਦਰ ਕੌਰ ਨੇ ਉਹਨੂੰ ਨੋਟਿਸ ਜਾਰੀ ਕੀਤਾ ਸੀਗਾ ਤੇ ਕਤਲੇਆਮ ਦੇ ਦੌਰਾਨ ਗੁਰਦੁਆਰਾ ਪੁਲ ਬੰਗਸ਼ ਵਿਖੇ ਜਿਹੜਾ ਲਖਵਿੰਦਰ ਕੌਰ ਤੇ ਉਹਦੇ ਘਰ ਵਾਲੇ ਜਿਹੜਾ ਸੀਗਾ ਬਾਦਲ ਸਿੰਘ ਸਣੇ 3 ਜਣਿਆਂ ਦੀ ਜਿਹੜਾ ਕਤਲ ਸੀਗਾ ਉਹ ਕਰ ਦਿੱਤਾ ਗਿਆ ਸੀਗਾ। ਜਿਹੜੇ ਵਕੀਲ ਪੇਸ਼ ਹੋਏ ਨੇ ਇਹਨਾਂ ਦੇ ਵੱਲੋਂ ਕਾਮਨਾ ਵੋਹਰਾ ਉਹਨੇ ਦਾਅਵਾ ਕੀਤਾ ਕਿ ਸ਼ਿਕਾਇਤਕਰਤਾ ਨੂੰ ਨੋਟਿਸ ਦਿੱਤਾ ਹੀ ਨਹੀਂ ਗਿਆ, ਜਦੋਂ ਕਿ ਇਹ ਕਿਹਾ ਗਿਆ ਸੀ ਕਿ ਉਹਨੂੰ ਨੋਟਿਸ ਦੇ ਦਿੱਤਾ ਗਿਆ ਸੀਗਾ ਜੀ। ਮਗਰੋਂ ਪਤਾ ਲੱਗਿਆ ਜੀ ਜਗਦੀਸ਼ ਟਾਈਟਲਰ ਦੇ ਵਿਰੁੱਧ ਕੇਸ ਰੱਦ ਕਰਨ ਦੇ ਵਾਸਤੇ ਏਜੰਸੀ ਨੇ ਪਹਿਲਾਂ ਹੀ ਰਿਪੋਰਟ ਜਿਹੜੀ ਆ ਉਹ ਦਾਇਰ ਕਰਤੀ ਹੈ ਜੀ।
ਇਹ ਤੀਜੀ ਵਾਰੀ ਹੈ ਜਦੋਂ ਕਿ ਪੜਤਾਲੀਆ ਏਜੰਸੀ ਨੇ ਇਸ ਕੇਸ ਦੇ ਵਿੱਚ ਟਾਈਟਲਰ ਨੂੰ ਕਲੀਨ ਚਿੱਟ ਜਿਹੜੀ ਹੈ ਜੀ ਉਹ ਦਿੱਤੀ ਹੈ। ਸੈਸ਼ਨ ਅਦਾਲਤ ਨੇ ਇਸ ਆਦੇਸ਼ ਦੇ ਉੱਤੇ ਮੁੜ ਕੇ ਜਾਂਚ ਜਿਹੜੀ ਹੈ ਜੀ ਉਹ ਕੀਤੀ ਹੈ। 13 ਦੇ ਵਿੱਚ ਸੈਸ਼ਨ ਅਦਾਲਤ ਨੇ CBI ਦੀ ਪਹਿਲੀ ਕਲੋਜ਼ਰ ਰਿਪੋਰਟ ਜਿਹੜੀ ਸੀ ਉਹਨੂੰ ਰੱਦ ਕਰਦਿਆਂ ਹੋਇਆ ਏਜੰਸੀ ਨੂੰ ਆਦੇਸ਼ ਦਿੱਤਾ ਸੀਗਾ ਕਿ ਉਹ ਇਸ ਕੇਸ ਦੇ ਵਿੱਚ ਹੋਰ ਜਾਂਚ ਕਰੇ। ਹੁਣ CBI ਨੇ ਫੇਰ ਜਿਹੜੀ ਹੈ ਜੀ ਕਲੋਜ਼ਰ ਰਿਪੋਰਟ ਲਾਤੀ ਹੈ ਕਿ ਕੁਝ ਨਹੀਂ ਹੈਗਾ, ਇਹਦੇ ਵਿੱਚ ਕੋਈ ਗਵਾਹ ਜਿਹੜੇ ਜੀ ਉਹ ਨਹੀਂ ਹੈਗੇ। ਹਰਸਿਮਰਤ ਕੌਰ ਬਾਦਲ ਉਹਨਾਂ ਨੇ ਇੱਥੇ ਬਠਿੰਡੇ ਦੇ ਵਿੱਚ ਕੱਲ੍ਹ ਇਹ ਗੱਲ ਕਹੀ ਹੈ ਜੀ ਕਿ ਅਸੀਂ ਕੀ ਕਰੀਏ ਇਸ ਮਾਮਲੇ ਦੇ ਉੱਤੇ। ਜਿਹੜੀ ਪਿਛਲੀ UPA ਦੀ ਸਰਕਾਰ ਸੀਗੀ ਉਹ ਜਿੰਨੇ ਸਬੂਤ ਸੀਗੇ ਉਹ ਸਾਰੇ ਨਸ਼ਟ ਕਰ ਗਈ ਹੈ ਜੀ। ਇਹ ਨਵਾਂ ਜਿਹੜਾ ਫਿਕਰਾ ਉਹ ਕੱਢ ਲਿਆ ਜੀ ਅਕਾਲੀਆਂ ਦੇ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਹੋਰ ਜਿਹੜੀ ਹੈ ਜੀ ਫਿਲਮ ਵਿਵਾਦ ਦੇ ਘੇਰੇ 'ਚ, ਇਹਦੀ ਨਾਨਕ ਸ਼ਾਹ ਫਕੀਰ ਜਿਹੜਾ ਇਹਦੇ ਲੈ ਕੇ ਜੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਮਿਲੇ ਹੋਣ ਸੰਬੰਧੀ ਜਿਹੜਾ ਭੰਬਲ ਭੂਸਾ ਪਿਆ ਪਿਛਲੇ ਦਿਨਾਂ ਤੋਂ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਵੀ ਬਹੁਤ ਚਰਚਿਤ ਹੈ। ਹੁਣ ਇਹਦੇ ਸੰਬੰਧੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਇਸ ਫਿਲਮ ਨੂੰ ਅਜੇ ਤੱਕ ਜਿਹੜੀ ਉਹ ਨਹੀਂ ਦਿੱਤੀ ਗਈ ਤੇ ਜੇ ਫਿਲਮ ਦੇ ਵਿੱਚੋਂ ਕੋਈ ਇਤਰਾਜ਼ਯੋਗ ਸੀਨ ਹੈਗੇ ਨੇ ਤਾਂ ਇਹ ਕੱਢੇ ਜਾਣੇ ਚਾਹੀਦੇ ਨੇ ਜੀ। ਇਹ ਫਿਲਮ April ਦੇ ਮਹੀਨੇ ਦੇ ਵਿੱਚ ਰਿਲੀਜ਼ ਹੋਣ ਵਾਲੀ ਆ ਔਰ ਇਹਦੇ ਵਿੱਚ ਕੁਝ ਜਿਹੜੇ ਸੀਨ ਨੇ ਉਹਨੂੰ ਲੈ ਕੇ ਜਿਹੜਾ ਸਿੱਖ ਭਾਈਚਾਰਾ ਉਹ ਇਤਰਾਜ਼ ਜਿਹੜਾ ਉਹ ਕਰ ਰਿਹਾ। ਜਿਹੜੇ ਕੁਝ ਲੋਕ ਨੇ ਜੀ ਉਹ ਇਤਰਾਜ਼ ਇਹ ਕਰ ਰਹੇ ਨੇ ਕਿ ਫਿਲਮ ਦੇ ਵਿੱਚ ਗੁਰੂ ਸਾਹਿਬ ਦਾ ਕਿਰਦਾਰ ਇੱਕ ਵਿਅਕਤੀ ਦੇ ਵੱਲੋਂ ਨਿਭਾਇਆ ਗਿਆ ਜਿਹੜਾ ਕਿ ਕਿਸੇ ਵੀ ਹਾਲਤ ਦੇ ਵਿੱਚ ਉਹਨੂੰ ਐਕਸੈਪਟ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ ਜੀ। ਜਿਹੜਾ ਇਹ ਫਿਲਮ ਦੀ ਪ੍ਰਵਾਨਗੀ ਸੰਬੰਧੀ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਕੋਲੋਂ ਪ੍ਰਵਾਨਗੀ ਪੱਤਰ ਹੋਣ ਦੀ ਗੱਲ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਲਿਆਂਦੀ ਹੈ, ਜਦੋਂ ਕਿ ਹੁਣ ਜਥੇਦਾਰ ਸਾਹਿਬ ਇਹ ਕਹਿੰਦੇ ਨੇ ਕਿ ਸਾਡੇ ਕੋਲੋਂ ਕੋਈ ਪ੍ਰਵਾਨਗੀ ਜਿਹੜੀ ਹੈ ਉਹ ਨਹੀਂ ਲਈ ਗਈ। ਜਥੇਦਾਰ ਸਾਹਿਬ ਦਾ ਇਹ ਕਹਿਣਾ ਕਿ ਫਿਲਮ ਦੇ ਪ੍ਰਬੰਧਕਾਂ ਨੂੰ ਕੋਈ ਪ੍ਰਵਾਨਗੀ ਪੱਤਰ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ, ਸਗੋਂ ਸਿਰਫ ਉਹਨੂੰ ਫਿਲਮ ਦੀ ਸ਼ੁਰੂਆਤ ਸਮੇਂ ਬੈਸਟ ਵਿਸ਼ੇਸ ਜਿਹੜੀਆਂ ਉਹ ਦਿੱਤੀਆਂ ਸਨ, ਜਿਹੜੀਆਂ ਕਿ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਕੰਮਾਂ ਦੀ ਜਿਹੜੀ ਉਹ ਸ਼ਲਾਘਾ ਸੀ। ਉਹਨਾਂ ਨੇ ਕਿਹਾ ਕਿ ਜੇ ਫਿਲਮ ਦੇ ਦ੍ਰਿਸ਼ਾਂ ਦੇ ਬਾਰੇ ਸੰਗਤ ਦੇ ਵੱਲੋਂ ਕੋਈ ਇਤਰਾਜ਼ ਆਉਂਦਾ ਤਾਂ ਇਹ ਦ੍ਰਿਸ਼ ਕੱਟ ਕੇ ਫਿਲਮ ਜਿਹੜੀ ਆ ਉਹ ਰਿਲੀਜ਼ ਹੋਣੀ ਚਾਹੀਦੀ ਹੈ ਜੀ। ਔਰ ਉਹਨਾਂ ਨੇ ਇਹ ਕਿਹਾ ਕਿ ਇਹਦੇ ਸੰਬੰਧੀ ਜਿਹੜੇ ਹੈ ਜੀ ਉਹ ਜੇ ਉਹ ਅਪਰੋਚ ਕਰਨਗੇ ਤਾਂ ਫਿਰ ਜਿਹੜੀ ਹੈ ਜੀ ਉਹ ਫਿਲਮ ਦੇਖ ਕੇ ਇਹਦੇ ਸੰਬੰਧ ਦੇ ਵਿੱਚ ਜਿਹੜਾ ਜੀ ਉਹ ਦੱਸਿਆ ਜਾਊਗਾ। ਜੀ ਜੀ ਤੇ ਅਗਲੀ ਗੱਲ ਕਰਦੇ ਹਾਂ, ਜਿਮਣੀ ਚੋਣ ਜਿਹੜੀ ਧੂਰੀ ਚੋਣ ਜਾ ਰਹੀ ਹੈ ਉੱਥੇ ਦੇ ਸਾਰੇ ਬੂਥਾਂ ਤੇ ਜਿਹੜੀ ਆ CRP ਆ ਜਿਹੜੀ ਨੀਮ ਸੁਰੱਖਿਆ ਵੱਲ ਆ ਉਹ ਤੈਨਾਤ ਹੋਣਗੇ। ਜੀ ਬਿਲਕੁਲ, ਜਿਹੜੀ ਗੱਲ ਪਹਿਲੀ ਕਰ ਰਿਹਾ ਸੀਗਾ ਮੈਂ ਇੱਕ ਲਾਈਨ ਉਹਦੇ 'ਚ ਹੋਰ ਐਡ ਕਰਦਿਆਂ ਜੀ ਕਿ ਜਿਹੜੇ ਜਥੇਦਾਰ ਸਾਹਿਬ ਨੂੰ ਜਦੋਂ ਜਗਦੀਸ਼ ਟਾਈਟਲਰ ਉਹਨਾਂ ਦੇ ਬਾਰੇ 'ਚ ਪੁੱਛਿਆ ਗਿਆ ਉਹ ਕਹਿੰਦੇ ਜੀ ਮੈਨੂੰ ਇਹਦੀ ਕੋਈ ਜਾਣਕਾਰੀ ਨਹੀਂ ਹੈ ਕਿ ਉਹਨਾਂ ਨੂੰ ਕਲੀਨ ਚਿੱਟ ਦੇਤੀ ਹੈ ਜੀ। ਇਹ ਵੀ ਆਪਣੇ ਆਪ 'ਚ ਇੱਕ ਵਿਵਾਦਿਤ ਬਿਆਨ ਹੀ ਹੈ ਜੀ। ਉਹਨਾਂ ਦਾ ਐਡਾ ਵੱਡਾ ਮਸਲਾ ਹੋਵੇ ਤੇ ਉਹ ਕਹਿੰਦੇ ਮੈਨੂੰ ਇਹਦਾ ਕੋਈ ਪਤਾ ਹੀ ਨਹੀਂ ਗਾ ਜੀ। ਜਿਹੜੀ ਤੁਸੀਂ ਗੱਲ ਦੂਸਰੀ ਧੂਰੀ ਦੀ ਪੁੱਛੀ ਹੈ ਜੀ, ਧੂਰੀ ਦੇ ਵਿੱਚ ਚੋਣ ਕਮਿਸ਼ਨ ਨੇ ਜਿਹੜੇ ਵਿਧਾਨ ਸਭਾ ਦੇ ਹਲਕੇ ਜਿਹੜੇ ਨੇ ਜੀ ਉਹਦੇ ਵਿੱਚ ਜ਼ਿਮਨੀ ਚੋਣ ਦੇ ਬਾਰੇ ਸਾਰੇ ਪੋਲਿੰਗ ਸਟੇਸ਼ਨਾਂ ਦੇ ਉੱਤੇ ਜਿਹੜੇ ਪੈਰਾਮਿਲਟਰੀ ਫੋਰਸਿਸ ਨੇ ਸੈਂਟਰ ਦੀਆਂ ਉਹ ਤਾਇਨਾਤ ਕਰਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ। ਮੁੱਖ ਚੋਣ ਅਧਿਕਾਰੀ ਨੇ ਚੋਣ ਕਮਿਸ਼ਨ ਨੂੰ ਕੇਂਦਰੀ ਬਲਾਂ ਦੀਆਂ 6 ਕੰਪਨੀਆਂ ਜਿਹੜੀਆਂ ਉਹ ਭੇਜਣ ਦੇ ਵਾਸਤੇ ਕਿਹਾ। April ਦੇ ਪਹਿਲੇ ਹਫ਼ਤੇ ਸਾਰੇ ਹਲਕੇ ਦੇ ਵਿੱਚ ਇਹ ਜਿਹੜੀਆਂ ਜੀ ਸੈਂਟਰ ਦੀਆਂ ਉਹ ਤਾਇਨਾਤ ਹੋ ਜਾਣਗੀਆਂ ਪੈਰਾਮਿਲਟਰੀ ਫੋਰਸਿਸ। ਕਮਿਸ਼ਨ ਦੇ ਅਧਿਕਾਰੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਧੂਰੀ ਵਿਧਾਨ ਸਭਾ ਹਲਕੇ ਦੇ ਸਾਰੇ ਪੋਲਿੰਗ ਸਟੇਸ਼ਨ ਜਿਹੜੇ ਨੇ ਉਹ ਨਾਜ਼ੁਕ ਕਰਾਰ ਦਿੱਤੇ ਗਏ ਨੇ। ਉੱਥੇ ਜਿਹੜੇ ਨਾਜ਼ੁਕ ਬੂਥ ਨੇ ਉੱਥੇ ਕੈਮਰੇ ਤੇ ਮਾਈਕਰੋ ਅਬਜ਼ਰਵਰ ਜਿਹੜੇ ਨੇ ਉਹ ਵੀ ਲਾਏ ਜਾਣਗੇ। ਇਹ ਹਲਕੇ ਦੀ ਜਿਹੜੀ ਚੋਣ ਆ ਜੀ ਹਾਕਮ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਉਹਦੇ ਲਈ ਵਿਕਾਰੀ ਹੈ ਕਿਉਂਕਿ ਜੇਕਰ ਇਹ ਪਾਰਟੀ ਸੱਤਾਧਾਰੀ ਜਿੱਤਦੀ ਆ ਵਿਧਾਨ ਸਭਾ ਦੇ ਵਿੱਚ ਉਹਦਾ 59 ਵਿਧਾਇਕਾਂ ਦਾ ਸਪਸ਼ਟ ਬਹੁਮਤ ਹਾਸਲ ਹੋ ਜਾਊਗਾ। ਚੋਣ ਕਮਿਸ਼ਨ ਨੇ ਧੂਰੀ ਜ਼ਿਮਨੀ ਚੋਣ ਦੇ ਵਾਸਤੇ ਸੂਬੇ ਦੀ ਸਰਕਾਰ ਤੋਂ 1 ਕਰੋੜ ਰੁਪਏ ਦਾ ਬਜਟ ਜਿਹੜਾ ਜੀ ਉਹ ਮੰਗਿਆ। ਜੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਅਕਾਲੀ ਦਲ ਤੇ ਕਾਂਗਰਸ ਨੂੰ ਇਸ ਵਿਧਾਨ ਸਭਾ ਹਲਕੇ ਤੋਂ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਆਮ ਆਦਮੀ ਪਾਰਟੀ ਨੂੰ ਰਿਕਾਰਡ ਵੋਟਾਂ ਜਿਹੜੀਆਂ ਇੱਥੇ ਪਈਆਂ ਸੀਗੀਆਂ ਜੀ। ਹੁਣ ਜ਼ਿਮਨੀ ਚੋਣ ਦੇ ਮੈਦਾਨ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਬਾਹਰ ਹੋਣ ਕਰਕੇ ਅਕਾਲੀਆਂ ਨੂੰ ਥੋੜਾ ਸੁੱਖ ਦਾ ਸਾਹ ਜੀ। ਜਿਹੜੀਆਂ ਖੁਫੀਆ ਏਜੰਸੀਜ਼ ਨੇ ਭਾਵੇਂ ਅਕਾਲੀ ਦਲ ਨੂੰ ਸਖਤ ਟੱਕਰ ਹੋਣ ਦੀਆਂ ਰਿਪੋਰਟਾਂ ਦਿੱਤੀਆਂ ਨੇ ਪਰ ਅਕਾਲੀ ਇਸ ਹਲਕੇ ਤੋਂ ਜਿੱਤ ਜਿਹੜੀ ਆ ਜੀ ਉਹ ਸੌਖੀ ਸਮਝ ਰਹੇ ਨੇ। ਉਪ ਮੁੱਖ ਮੰਤਰੀ ਇਸੇ ਕਰਕੇ ਅਜੇ ਤੱਕ ਜਿਹੜੇ ਉਹ ਸਰਗਰਮ ਜਿਹੜੇ ਉਹ ਨਹੀਂ ਹੋਏ। ਉਹ ਜਿੱਤ ਸੌਖੀ ਇਸ ਕਰਕੇ ਸਮਝ ਰਹੇ ਨੇ ਜੀ ਕਿ ਉਹਨਾਂ ਨੂੰ ਪਤਾ ਹੈ ਕਿ ਇਹ ਚੋਣ ਜਿਹੜੇ ਲੁੱਟਣ ਦਾ ਉਹਨਾਂ ਕੋਲੇ ਲੰਬਾ ਤਜਰਬਾ ਹੈ। ਜੀ ਤੇ ਧੂਰੀ ਦੇ ਉੱਤੇ ਹੀ ਗੱਲ ਕਰਦੇ ਹੋਏ ਕਹਿੰਦੇ ਆ ਵੀ ਜਿਹੜੇ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਹੈਗੇ ਨੇ ਉਹ ਅਜੇ ਧੂਰੀ ਤੋਂ ਦੂਰ ਹੀ ਨੇ, ਸੀਨੀਅਰ ਲੀਡਰ ਅਜੇ ਅਸਲ ਦੇ ਵਿੱਚ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਜੀ ਉਹ ਦੋਨੋਂ ਹੀ ਦੂਰ ਹੈ। ਉਂਝ ਵੈਸੇ ਇਹ ਪਤਾ ਲੱਗਿਆ ਜੀ ਕਿ ਜਿਹੜਾ
ਇੱਥੇ ਮੀਟਿੰਗ ਆ ਇੱਕ ਉਹ ਕਾਂਗਰਸ ਨੇ ਜ਼ਰੂਰ ਜਿਹੜੀ ਆ ਜੀ ਉਹ ਸੱਦੀ ਆ ਜੀ। ਧੂਰੀ ਦੇ ਅੰਦਰ ਜਦੋਂ ਪਰਚਾ ਦਾਖਲ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਚੋਣ ਸਰਗਰਮੀਆਂ ਜਿਹੜੀ ਹਾਲ ਦੀ ਘੜੀ ਭਖ ਨਹੀਂ ਸਕੀਆਂ ਅਜੇ। ਜਿਹੜੀ ਸੀਨੀਅਰ ਲੀਡਰਸ਼ਿਪ ਆ ਜੀ ਉਹ ਚੁੱਪ ਕਰਕੇ ਸਾਈਡ ਦੇ ਉੱਤੇ ਆ ਜੀ। ਜਿਹੜਾ ਚਰਚਾ ਲੋਕਾਂ ਦੇ ਵਿੱਚ ਵੱਡਾ ਚੱਲ ਰਿਹਾ ਨਾ ਜੀ ਉਹ ਇਹ ਚੱਲ ਰਿਹਾ ਕਿ ਧੂਰੀ ਦੇ ਵਿੱਚ ਜਿਹੜੇ ਅਸਤੀਫਾ ਦੇਣ ਵਾਲੇ ਨੇ ਅਰਵਿੰਦ ਖੰਨਾ, ਉਹ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਰਿਸ਼ਤੇਦਾਰ ਨੇ, ਬਹੁਤ ਨੇੜਲੇ ਰਿਸ਼ਤੇਦਾਰ ਨੇ ਔਰ ਖਾਸਮ ਖਾਸ ਨੇ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹੀ ਉਹਨਾਂ ਦੇ ਡਰਾਈਵਰ ਜਿਹੜੇ ਸੀਗੇ ਜੀ ਹਰ ਜਗ੍ਹਾ ਦੇ ਉੱਤੇ ਉਹੀ ਉਹਨਾਂ ਨੂੰ ਲੈ ਕੇ ਜਾਂਦੇ ਸੀਗੇ। ਇਹ ਕਿਹਾ ਜਾ ਰਿਹਾ ਕਿ ਇਹ ਇੱਕ ਫਿਕਸ ਮੈਚ ਜਿਹੜਾ ਨਾ ਜੀ ਮਿੱਥ ਕੇ ਮੈਚ ਜਿਹੜਾ ਉਹ ਖੇਡਿਆ ਜਾ ਰਿਹਾ। ਕੁਝ ਲੋਕ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਾਣਬੁੱਝ ਕੇ ਅਕਾਲੀ ਦਲ ਦੇ ਵਾਸਤੇ ਇਹ ਰਾਹ ਜਿਹੜਾ ਜੀ ਮੋਕਲਾ ਕੀਤਾ ਤਾਂ ਕਿ ਉਹਨਾਂ ਦੇ ਮੈਂਬਰ ਜਿਹੜੇ ਨੇ ਪੂਰੇ ਹੋ ਜਾਣ ਵਿਧਾਨ ਸਭਾ ਦੇ ਵਿੱਚ ਤੇ ਉਹਨਾਂ ਦੀ ਸਰਕਾਰ ਜਿਹੜੀ ਹੈ ਜੀ ਆਪਣੇ ਸਿਰ ਦੇ ਉੱਤੇ ਚੱਲ ਜੇ, ਫਿਰ ਉਹਨਾਂ ਨੂੰ ਬੀਜੇਪੀ ਦੀ ਜਿਹੜੀ ਹੈ ਜੀ ਉਹ ਲੋੜ ਨਾ ਹੋਵੇ। ਸੋ ਦੇਖਦੇ ਹਾਂ ਜੀ, ਬਾਕੀ ਅਜੇ ਦਿਨ ਪਏ ਨੇ ਕੁਝ ਕਿ ਜਿਹੜੇ ਇੱਥੇ ਕਾਂਗਰਸੀ ਜਿਹੜੀ ਲੀਡਰਸ਼ਿਪ ਹੈ ਜੀ ਉਹ ਕਦੋਂ ਤੱਕ ਜਿਹੜੀ ਹੈ ਜੀ ਇਹਦੇ ਵਿੱਚ ਆਉਂਦੀ ਹੈ ਧੂਰੀ ਦੇ ਵਿੱਚ। ਔਰ ਜਦੋਂ ਜਿਹੜੀ ਜੀ ਟੱਕਰ ਜਿਹੜੀ ਹੈ ਦੋਵਾਂ ਸਾਈਡਾਂ ਦੇ ਉੱਤੋਂ ਫਿਰ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਹੋਊਗੀ। ਕੁਝ ਕਾਂਗਰਸੀ ਆਗੂ ਜਿਹੜੇ ਨੇ ਉਹ ਇਹ ਵੀ ਕਹਿੰਦੇ ਨੇ ਕਿ ਜਿਹੜੇ ਵਿਅਕਤੀ ਨੂੰ ਕਾਂਗਰਸ ਪਾਰਟੀ ਨੇ ਆਪਣਾ ਸਮਰਥਨ ਦੇ ਕੇ ਟਿਕਟ ਦਿੱਤੀ ਹੈ ਹੁਣ ਤੱਕ ਉਹਦਾ ਪਿਛੋਕੜ ਜਿਹੜਾ ਜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਰਿਹਾ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਦਾਂ ਦੇ ਫੈਸਲੇ ਦੇ ਨਾਲ ਵਰਕਰਾਂ ਤੇ ਆਗੂਆਂ ਦੇ ਵਿੱਚ ਮਾਯੂਸੀ ਜਿਹੜੀ ਆ ਜੀ ਉਹ ਪੈਦਾ ਕਰ ਰਹੀ ਆ। ਦੋਵੇਂ ਧਿਰਾਂ ਜਿਹੜੀਆਂ ਨੇ ਇਹ ਵੀ ਕਹਿੰਦੀਆਂ ਨੇ, ਜਿਹੜੇ ਬਰਨਾਲਾ ਧਿਰਾ ਉਹ ਤਾਂ ਕਹਿੰਦੀ ਹੈ ਕਿ ਸਾਨੂੰ ਅਕਾਲੀਆਂ ਦੀਆਂ ਵੋਟਾਂ ਵੀ ਪੈਣਗੀਆਂ ਕਿਉਂਕਿ ਅਸੀਂ ਪਹਿਲਾਂ ਅਕਾਲੀ ਦਲ 'ਚ ਰਹੇ ਹਾਂ ਤੇ ਕਾਂਗਰਸ ਦੀਆਂ ਤਾਂ ਪੈਣਗੀਆਂ ਹੀ। ਦੂਜੇ ਪਾਸੇ ਅਕਾਲੀ ਦਲ ਬਾਦਲ ਵਾਲੇ ਇਹ ਸੋਚਦੇ ਆ ਕਿ ਅਕਾਲੀ ਵੋਟ ਜਿਹੜੀ ਹੈ ਜੀ ਟੁੱਟੂਗੀ ਬਰਨਾਲੇ ਧੜੇ ਦੇ ਨਾਲੋਂ ਤੇ ਉਹ ਅਕਾਲੀ ਦਲ ਜਿਹੜਾ ਜੀ ਉਹਦੇ ਹੱਕ ਦੇ ਵਿੱਚ ਪੈ ਸਕਦੀ ਆ। 11 ਅਪ੍ਰੈਲ ਨੂੰ ਹੋਣ ਜਾ ਰਹੀ ਜਿਹੜੀ ਇਹ ਬਾਈ ਇਲੈਕਸ਼ਨ ਹੈ ਇਹਦੇ 14 ਵਿੱਚੋਂ 12 ਉਮੀਦਵਾਰ ਜਿਹੜੇ ਨੇ ਜੀ ਉਹ ਰਹਿ ਗਏ ਨੇ। ਜਿਹੜੇ ਕਿਸੇ ਵੀ ਉਮੀਦਵਾਰ ਨੇ ਆਪਣੇ ਕਾਗਜ਼ ਜਿਹੜੇ ਉਹ ਵਾਪਸ ਜਿਹੜੇ ਉਹ ਨਹੀਂ ਲਏ। ਅਕਾਲੀ ਦਲ ਬਾਦਲ ਦੇ ਵੱਲੋਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਤੱਕੜੀ, ਕਾਂਗਰਸ ਪਾਰਟੀ ਤੋਂ ਸਿਮਰਪ੍ਰੀਤ ਸਿੰਘ ਨੂੰ 5, CPI ਤੋਂ ਸੁਖਦੇਵ ਰਾਮ ਆਸ਼ਿਕ ਨੂੰ ਸਿੱਟਾ ਤੇ ਦਾਤਰੀ, ਅਕਾਲੀ ਦਲ ਅੰਮ੍ਰਿਤਸਰ ਤੋਂ ਸੁਰਜੀਤ ਸਿੰਘ ਕਾਲਾਬੂਲਾ ਨੂੰ ਡਿਸ਼ ਐਂਟੀਨਾ, ਜੈ ਜਵਾਨ ਜੈ ਕਿਸਾਨ ਪਾਰਟੀ ਤੋਂ ਮਨਜੀਤ ਕੌਰ ਨੂੰ ਸਿਲਾਈ ਮਸ਼ੀਨ, ਸਰਬਜੀਤ ਸਿੰਘ ਆਜ਼ਾਦ ਨੂੰ ਮੰਜਾ, ਗੁਰਪ੍ਰੀਤ ਸਿੰਘ ਆਜ਼ਾਦ ਨੂੰ ਬੈਟਰੀ ਟਾਰਚ, ਗੁਰਮੀਤ ਸਿੰਘ ਆਜ਼ਾਦ ਨੂੰ ਕੈਮਰਾ, ਜ਼ੋਰਾ ਸਿੰਘ ਆਜ਼ਾਦ ਨੂੰ ਡੀਜ਼ਲ ਪੰਪ, ਵਿਕਰਮ ਕੁਮਾਰ ਆਜ਼ਾਦ ਜਿਹੜਾ ਜੀ ਉਹਨੂੰ ਚੱਪਲਾਂ, ਰਣਜੀਤ ਭਸੀਨ ਨੂੰ ਬਾਲਟੀ ਤੇ ਰਤਨ ਸਿੰਘ ਆਜ਼ਾਦ ਨੂੰ ਜਿਹੜਾ ਜੀ ਛਤਰੀ, ਇਹ ਚੋਣ ਨਿਸ਼ਾਨ ਅਲਾਟ ਕੀਤੇ ਗਏ ਨੇ। ਇਹਦੇ ਵਿੱਚ ਜਿਹੜਾ ਇੰਟਰਸਟਿੰਗ ਗੱਲ ਇਹ ਹੋਊਗੀ ਜੀ ਕਿ ਵਿਕਰਮ ਧਨੌਲਾ ਜਿਹੜੇ ਨੇ ਉਹਨਾਂ ਨੂੰ ਚੱਪਲ ਚੋਣ ਨਿਸ਼ਾਨ ਦਿੱਤਾ ਗਿਆ ਜੀ ਔਰ ਚੱਪਲ ਸੁੱਟ ਕੇ ਹੀ ਉਹ ਚਰਚਿਤ ਹੋਏ ਸਨ। ਚਰਚਿਤ ਹੋਏ ਸੀਗੇ ਜੀ 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 ਬਿਲਕੁਲ। ਅਗਲੀ ਗੱਲ ਕਰਦੇ ਹਾਂ ਜੀ, ਸ਼ਰਾਬ ਦੇ ਠੇਕਿਆਂ ਦੀਆਂ ਲਾਟਰੀਆਂ ਬਹੁਤੀਆਂ ਅਕਾਲੀ ਆਗੂਆਂ ਦੇ ਹੱਕ 'ਚ। ਉਮੀਦ ਹੀ ਸੀਗੀ ਜੀ ਕਿ ਉਹਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਇਹ ਲਾਟਰੀਆਂ ਨਿਕਲਣੀਆਂ ਨੇ। ਮਾਲਵਾ ਖਿੱਤੇ ਦੇ ਵਿੱਚ ਸ਼ਰਾਬ ਦੇ ਠੇਕਿਆਂ ਦੇ ਕਈ ਜਿਹੜੇ ਵੱਡੇ ਤੋਪਾਂ ਨੇ ਜੀ ਉਹਨਾਂ ਦੇ ਦੋਵੇਂ ਹੱਥ ਲੱਡੂ ਰਹੇ ਨੇ। ਕੁਝ ਸਿਆਸੀ ਖਿਡਾਰੀ ਜਿਹੜੇ ਨੇ ਉਹ ਆਪਣਾ ਪੁਰਾਣਾ ਜਲਵਾ ਨਹੀਂ ਵਿਖਾ ਸਕੇ। ਜਿਹੜੀ ਅਰਜ਼ੀਆਂ ਜਿਹੜੀਆਂ ਦਿੱਤੀਆਂ ਗਈਆਂ ਸਨ ਵੱਡੀ ਗਿਣਤੀ ਦੇ ਵਿੱਚ ਆਗੂਆਂ ਦੇ ਵੱਲੋਂ, ਮਾਤੜ ਜਿਹੜੇ ਨੇ ਜਿਹੜੇ ਛੋਟੇ ਨੇ ਜੀ ਠੇਕੇਦਾਰ ਉਹ ਪਹਿਲਾਂ ਹੀ ਪਿੱਛੇ ਹਟ ਗਏ ਨੇ। ਕਿਸਾਨਾਂ ਦੇ ਭੇਡ ਦੇ ਵਿੱਚ ਜਿਹੜਾ ਜੀ ਉਹ ਕਿਹੜਾ ਆਊਗਾ। ਕੁਝ ਸਿਆਸੀ ਗਰੁੱਪਾਂ ਨੇ ਲੁਕਵੇਂ ਰੂਪ ਦੇ ਵਿੱਚ ਜਿਹੜਾ ਜੀ ਉਹ ਕਾਰੋਬਾਰ ਕੀਤਾ। ਬਦਨਾਮੀ ਦੇ ਡਰੋਂ ਨਵੀਆਂ ਕੰਪਨੀਆਂ ਬਣਾ ਕੇ ਸਿਆਸੀ ਲੋਕ ਸ਼ਰਾਬ ਦੇ ਠੇਕੇਦਾਰ ਦੇ ਵਿੱਚ ਕੁੱਦੇ ਨੇ ਜੀ। ਇਸ ਵਾਰ ਮਾਲਵੇ ਦੇ ਖੇਤਰ ਦੇ ਵਿੱਚ ਅਬੋਹਰ ਦੇ ਡੋਡਾ ਪਰਿਵਾਰ ਦੀ ਤੂਤੀ ਜਿਹੜੀ ਹੈ ਜੀ ਉਹ ਬੋਲੀ ਹੈ। ਇਹ ਕਿਹਾ ਜਾਂਦਾ ਜੀ ਕਿ ਜਿਹੜਾ ਡੋਡਾ ਪਰਿਵਾਰ ਹੈ ਇਹਦੀ ਅਸਲ ਦੇ ਵਿੱਚ ਅਬੋਹਰ ਦੇ ਵਿੱਚ ਜਿਹੜੀ ਡਿਊਟੀ ਹੈ ਉਹ ਅਕਾਲੀਆਂ ਨੇ ਇਹ ਲਾਈ ਹੋਈ ਹੈ ਕਿ ਬੀਜੇਪੀ ਇੱਥੇ ਸਿਰ ਨਹੀਂ ਚੁੱਕਣੀ ਚਾਹੀਦੀ। ਤੇ ਜਿਹੜਾ ਡੋਡਾ ਪਰਿਵਾਰ ਹੈ ਜੀ ਉਹ ਇਹ ਕੰਮ ਬਾਖੂਬੀ ਨਿਭਾਉਂਦਾ ਵੀ ਰਿਹਾ ਪਿਛਲੇ ਸਮੇਂ ਤੋਂ। ਮਾਲਵੇ ਦੇ ਖੇਤਰ ਦੇ ਵਿੱਚ ਜਿਹੜਾ ਜੀ ਇਹ ਦੀਪ ਮਲਹੋਤਰਾ ਨੂੰ ਵੱਡਾ ਝਟਕਾ ਇਸ ਵਾਰੀ ਲੱਗਿਆ। ਸ਼ਿਵ ਲਾਲ ਡੋਡਾ ਅਬੋਹਰ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਵਜੋਂ ਵਿਚਰ ਰਹੇ ਨੇ। ਬਠਿੰਡੇ ਜ਼ਿਲ੍ਹੇ ਦੇ ਵਿੱਚ 7 ਸਰਕਲਾਂ ਦੀ ਲਾਟਰੀ ਜਿਹੜੀ ਹੈ ਜੀ ਉਹ ਠੇਕਿਆਂ ਦੀ ਅਲਾਟਮੈਂਟ ਹੋਈ ਹੈ ਔਰ ਇਹ ਪਤਾ ਲੱਗਾ ਜੀ ਕਿ ਬਹੁਤੇ ਜਿਹੜੇ ਠੇਕੇ ਨੇ ਉਹ ਡੋਡਾ ਪਰਿਵਾਰ ਨੂੰ ਗਏ ਨੇ ਜੀ। ਬਠਿੰਡਾ ਜ਼ਿਲ੍ਹੇ ਦੇ ਵਿੱਚ ਸ਼ਿਵ ਲਾਲ ਡੋਡਾ ਤੇ ਮਹਿਤਾ ਗਰੁੱਪ ਦੀ ਹਿੱਸੇਦਾਰੀਆਂ ਵਾਲੀਆਂ ਜਿਹੜੀਆਂ ਫਰਮਾਂ ਨੇ ਉਹ ਕਾਬਜ਼ ਹੋ ਗਈਆਂ ਨੇ। 12 ਦੇ ਵਿੱਚ ਹੋਈਆਂ ਅਸੈਂਬਲੀ ਚੋਣਾਂ ਦੇ ਦੌਰਾਨ ਹਾਰਨ ਵਾਲੀ ਅਕਾਲੀ ਆਗੂ ਦੀ ਨੂੰਹ ਜਸਕਿੰਦਰ ਕੌਰ ਨੂੰ ਇਸ ਵਾਰੀ 131 ਸ਼ਰਾਬ ਦੇ ਠੇਕਿਆਂ ਨੂੰ ਉਹ ਚੜਾਊਗੀ ਜੀ ਔਰ ਉਹਨੂੰ ਬਠਿੰਡਾ ਤੇ ਮੌੜ ਸਰਕਲ ਦੇ ਠੇਕਿਆਂ ਦੀ ਲਾਟਰੀ ਜਿਹੜੀ ਹੈ ਜੀ ਉਹ ਨਿਕਲੀ ਹੈ। ਸ਼ਿਵ ਲਾਲ ਡੋਡਾ ਦੀ ਕੰਪਨੀ ਗਗਨ ਡਿਸਟਿਲਰੀਜ਼ ਜਿਹੜੀ ਹੈ ਜੀ ਉਹਨੂੰ ਬਠਿੰਡਾ ਸਰਕਲ ਦੀ ਲਾਟਰੀ ਨਿਕਲੀ ਹੈ ਜੀ। ਗੋਪਾਲ ਵਾਈਨਸ ਇਹ ਵੀ ਇਹਨਾਂ ਦੀ ਹੋਈ ਹੈ ਜੀ ਬਠਿੰਡੇ ਦੀ, ਇਹ ਵੀ ਰਾਮਾ ਸਰਕਲ ਦੇ ਠੇਕੇ ਜਿਹੜੇ ਨੇ ਇਹਨਾਂ ਨੂੰ ਮਿਲੇ ਨੇ। ਸੋ ਡੋਡਾ ਕੰਪਨੀ ਜਿਹੜੀ ਹੈ ਜੀ ਉਹ ਭਾਰੀ ਹੋ ਗਈ ਹੈ। ਡੋਡੇ ਜਿਹੜੇ ਨੇ ਜੀ ਉਹ ਹੁਣ ਸ਼ਰਾਬ ਵੇਚਣਗੇ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਭੋਲੇ ਨੂੰ ਪੰਜਾਬ ਪੁਲਿਸ ਜਿਹੜੀ ਹੈ AC ਕਾਰ 'ਚ ਬਿਠਾ ਕੇ ਲਿਆਈ, ਮਿਹਰਬਾਨੀਆਂ ਬੜੀਆਂ ਹੋ ਰਹੀਆਂ ਉੱਤੇ, ਕੀ ਚੱਲ ਰਿਹਾ ਜੀ ਇਸ ਦੇ ਪਿੱਛੇ?
ਬਿਲਕੁਲ ਜੀ, ਇਸ ਵੇਲੇ ਕੁਝ ਨਵਾਂ ਹੀ ਜਿਹੜਾ ਜੀ ਹੋ ਰਿਹਾ, ਸ਼ਾਇਦ ਇਹ ਉਸੇ ਇੱਕ ਕੜੀ ਦਾ ਪਾਰਟ ਹੈ ਜੀ ਜਿਹਦੇ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜਿਹੜੇ ਹੈ ਨੇ ਜੀ ਨਿਰੰਜਨ ਸਿੰਘ ਹੋਰੀ, ਉਹਨਾਂ ਦਾ ਤਬਾਦਲਾ ਕੀਤਾ ਗਿਆ ਸੀ ਔਰ ਇਹ ਤਬਾਦਲੇ ਦਾ ਕੇਸ ਜਿਹੜਾ ਜੀ ਅਦਾਲਤ ਦੇ ਵਿੱਚ ਚੱਲ ਰਿਹਾ। ਦੂਜਾ ਬੈਂਚ ਹੈ ਜੀ ਜਿਹੜਾ ਮੁੱਕਰ ਗਿਆ, ਹੁਣ ਤੀਜੇ ਕੋਲੇ ਜਿਹੜਾ ਜੀ ਇਹ ਮਾਮਲਾ ਜਾਊਗਾ। ਪਹਿਲਾਂ ਜੱਜ ਜਿਹੜੇ ਸਨ ਉਹ ਇਹ ਕਹਿ ਗਏ ਸਨ ਕਿ ਅਸੀਂ ਨਹੀਂ ਇਹਦੀ ਸੁਣਵਾਈ ਕਰਨੀ, ਦੂਜੇ ਬੈਂਚ ਨੂੰ ਦੇ ਦਿਓ। ਦੂਜਾ ਵੀ ਕੱਲ ਮੁੱਕਰ ਗਿਆ ਜੀ, ਉਹਨੇ ਵੀ ਕਿਹਾ ਅਸੀਂ ਇਸ ਮਾਮਲੇ ਦੀ ਸੁਣਵਾਈ ਨਹੀਂ ਕਰਨੀ। ਹੁਣ ਅਗਲੇ ਬੈਂਚ ਦੇ ਕੋਲੇ ਜਿਹੜਾ ਜੀ ਉਹ ਜਾਊਗਾ ਔਰ ਇਹ ਵੀ ਪਤਾ ਲੱਗਾ ਕਿ ਜਿਹੜੀ ਈਡੀ ਹੈ ਉਹਨੇ ਅਦਾਲਤ ਦੇ ਵਿੱਚ ਲਿਖ ਕੇ ਦੇ ਦਿੱਤਾ ਜੀ ਕਿ ਜਿਹੜੇ ਅਸੀਂ ਬਦਲੀ ਕਰਕੇ ਆਫੀਸਰ ਲਿਆਂਦੇ ਸੀ ਉਹਨਾਂ ਨੇ ਆਪਣੇ ਅਹੁਦੇ ਜਿਹੜੇ ਨੇ ਜਲੰਧਰ ਦੇ ਵਿੱਚ ਸੰਭਾਲ ਲਏ ਨੇ। ਹਾਲਾਂਕਿ ਨਿਰੰਜਨ ਸਿੰਘ ਉਹਨਾਂ ਦੀ ਜਿਹੜੀ ਬਦਲੀ ਹੈ ਉਹ ਅਜੇ ਉਹ ਜਿਉਂ ਦੀ ਤਿਉਂ ਉਹਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਰਹੂਗੀ। ਇਹਦੀ ਸੁਣਵਾਈ ਜਿਹੜੀ ਹੈ ਜੀ ਹੁਣ ਸੋਮਵਾਰ ਨੂੰ ਹੋਊਗੀ। ਸੋ ਇਹ ਜਿਹੜਾ ਭੋਲੇ ਵਾਲਾ ਮਾਮਲਾ, ਜਗਦੀਸ਼ ਭੋਲੇ ਵਾਲਾ, ਇਹ ਵੀ ਲੱਗਦਾ ਜੀ ਕਿ ਕਿਤੇ ਨਾ ਕਿਤੇ ਹੁਣ ਇਹਦੇ ਵਿੱਚ ਬਹੁਤ ਕੁਝ ਬਦਲ ਰਿਹਾ। ਉਹ ਜਗਦੀਸ਼ ਭੋਲਾ ਜਿਹਨੂੰ ਕਿ ਪਹਿਲਾਂ ਜਿਹੜੇ ਤਰੀਕੇ ਦੇ ਨਾਲ ਲਿਆਂਦਾ ਜਾਂਦਾ ਸੀ ਹੁਣ ਬਿਲਕੁਲ ਡਿਫਰੈਂਟ ਤਰੀਕੇ ਦੇ ਨਾਲ ਲਿਆਂਦਾ ਗਿਆ। ਉਹਨੂੰ ਇੱਕ ਥਾਣੇਦਾਰ ਦੀ ਜਿਹੜੀ AC ਕਾਰ ਹੈ ਉਹਦੇ ਵਿੱਚ ਬਿਠਾ ਕੇ ਲਿਆਂਦਾ ਗਿਆ। ਜਿੰਨੀ ਦੇਰ ਤੱਕ ਅਦਾਲਤ ਦੇ ਵਿੱਚ ਉਹਨੂੰ ਆਵਾਜ਼ ਨਹੀਂ ਪਈ ਉਹਨੂੰ AC ਦੇ ਵਿੱਚ ਬਿਠਾਈ ਰੱਖਿਆ ਤਾਂ ਕਿ ਉਹਨੂੰ ਗਰਮੀ ਜਿਹੜੀ ਆ ਉਹ ਨਾ ਲੱਗੇ। ਦਸੂਆਂ ਤਾਂ ਅੰਦਰਲੀਆਂ ਜਿਹੜੀਆਂ ਕਈ ਕੁਝ ਹੋਰ ਜਿਹੜੀਆਂ ਉਹ ਦੱਸੀ ਜਾਂਦੀਆਂ ਨੇ, ਜਿਹੜੀ ਰਿਐਲਿਟੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਕੁਝ ਵੱਡੇ ਰੂਪ ਦੇ ਵਿੱਚ ਸਾਹਮਣੇ ਆਊਗੀ। ਕੀ ਹੋਊਗੀ ਜੀ ਇਹਦੇ ਵਾਸਤੇ ਥੋੜਾ ਇੰਤਜ਼ਾਰ ਹੀ ਕਰੋ ਜੀ। ਅਤੇ ਜਿਹੜਾ ਤੁਸੀਂ ਦੱਸਿਆ ਵੀ ਜਿਹੜੀ ਬੈਂਚ ਆ ਉਹ ਮਨਾ ਕਰੀ ਜਾ ਰਹੀ ਆ, ਕੀ ਇਹ ਇੱਕ ਆਮ ਹੀ ਚੀਜ਼ ਆ ਜਾਂ ਇਹ ਸਿਰਫ ਇਹੋ ਜਿਹੇ ਸਪੈਸ਼ਲ ਕੇਸਾਂ 'ਚ ਹੀ ਹੁੰਦਾ? ਨਹੀਂ, ਆਮ ਨਹੀਂ ਹੁੰਦਾ ਜੀ। ਇਹ ਆਮ ਤਾਂ ਬਹੁਤ ਘੱਟ ਹੈ ਜੀ ਕਿ ਜਿਹੜੇ ਜੱਜ ਨੇ ਇੱਦਾਂ ਉਹ ਸੁਣਵਾਈ ਜਿਹੜੀ ਆ ਉਹ ਨਾ ਕਰਨ। ਇਹ ਖਾਸ ਹੀ ਤੁਸੀਂ ਕਹਿ ਲਓ ਜੀ ਉਹਨਾਂ ਦੇ ਉੱਤੇ ਪ੍ਰੈਸ਼ਰ, ਅੰਡਰ ਪ੍ਰੈਸ਼ਰ ਜਿਹੜਾ ਜੀ ਉਹਨੂੰ, ਕਿਉਂਕਿ ਇਹਨੂੰ ਉਲਝਾਇਆ ਜਾ ਰਿਹਾ ਜੀ ਇਸ ਸਭ ਕਾਸੇ ਨੂੰ ਔਰ ਇਹਨੂੰ ਉਲਝਾਉਣ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਜੀ ਉਹ ਸਫਲ ਹੋ ਗਈ ਹੈ ਜਿਹੜੀ ਮੌਜੂਦਾ ਪੰਜਾਬ ਸਰਕਾਰ ਤੇ ਇਹਦੇ ਨਾਲ ਨਾਲ ਜਿਹੜੀ ਸੈਂਟਰ ਦੀ ਸਰਕਾਰ। ਦੇਖੋ ਇਹ ਜਿਵੇਂ ਮੈਂ 2-3 ਗੱਲਾਂ ਦੱਸੀਆਂ ਨੇ, ਇਹ ਉਹਦਾ ਹੀ ਇੱਕ ਪਾਰਟ ਹੈ ਕਿ ਨਰਿੰਦਰ ਮੋਦੀ ਹੋਰੀ ਇੱਥੇ ਆਉਣ, ਜਿਹੜੇ ਪਹਿਲਾਂ ਰੇਡੀਓ ਦੇ ਉੱਤੇ ਬੋਲਦੇ ਸਨ ਕਿ ਜੀ ਮਨ ਕੀ ਬਾਤ ਦੇ ਵਿੱਚ ਕਿ ਪੰਜਾਬ ਨੂੰ ਨਸ਼ੇ ਖਾ ਗਏ ਔਰ ਉਸ ਏਰੀਏ ਦੇ ਵਿੱਚ ਆਉਣ ਜਿਹੜਾ ਕਿ ਨਸ਼ਿਆਂ ਤੋਂ ਬਹੁਤ ਜ਼ਿਆਦਾ ਜਿਹੜਾ ਜੀ ਉਹ ਅਫੈਕਟਡ ਹੈ। ਔਰ ਤੀਸਰੀ ਜਿਹੜੀ ਗੱਲ ਜੀ ਕਿ ਉਹ ਸ਼ਹੀਦਾਂ ਦੇ ਦਿਨ ਦੇ ਉੱਤੇ ਆਉਣ ਤੇ ਨਸ਼ੇ ਦੇ ਸੰਬੰਧ ਦੇ ਵਿੱਚ ਉਹ ਗੱਲ ਹੀ ਨਾ ਕਰਨ। ਇਹ ਉਹਦਾ ਹੀ ਪਾਰਟ ਹੈ ਜਿਹੜਾ ਅੰਦਰ ਖਾਤੇ ਇਹਨਾਂ ਦੇ ਨਾਲ ਸਮਝੌਤਾ ਜਿਹੜਾ ਹੋ ਗਿਆ, ਕਿਉਂਕਿ ਲੈਂਡ ਬਿੱਲ ਪਾਸ ਕਰਾਉਣ ਦੇ ਵਾਸਤੇ ਸੈਂਟਰ ਦੀ ਸਰਕਾਰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਤੇ ਉਹਦੇ ਵਾਸਤੇ ਉਹ ਹੁੰਦਾ ਜੀ ਕਿ ਜਦੋਂ ਇੱਕ ਤਾਂ ਹੁੰਦਾ ਵੀ ਕਿਸੇ ਦਾ ਜ਼ਮੀਰ ਵਿਕਾਊ ਨਹੀਂ, ਇੱਕ ਉਹ ਹੁੰਦਾ ਜਿਹੜਾ ਝੋਲੇ 'ਚ ਹੀ ਪਾਈ ਫਿਰਦੇ ਨੇ ਵੀ ਹੈ ਕੋਈ ਖਰੀਦਦਾਰ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਹੋਂਦ ਚਿੱਲੜ ਦੀ ਜਿਹੜੀ ਰਿਪੋਰਟ ਆ ਇਸ ਟਾਈਮ ਮੁੱਖ ਮੰਤਰੀ ਹਰਿਆਣਾ ਉਹਨਾਂ ਦੇ ਟੇਬਲ ਤੇ ਜੀ। ਰਵਾੜੀ ਜ਼ਿਲ੍ਹੇ ਦੇ ਵਿੱਚ 1984 ਦੇ ਵਿੱਚ ਕਤਲ ਕੀਤੇ ਗਏ 32 ਸਿੱਖਾਂ ਦੇ ਮਾਮਲੇ ਦੀ ਜਾਂਚ ਦੇ ਵਾਸਤੇ ਹਰਿਆਣਾ ਸਰਕਾਰ ਦੇ ਵੱਲੋਂ ਗਠਿਤ ਕੀਤਾ ਗਿਆ ਇੱਕ ਮੈਂਬਰੀ ਕਮਿਸ਼ਨ ਜਿਹੜਾ ਜੀ ਉਹਦੇ TP ਗਰਗ ਜਿਹੜੇ ਜੱਜ ਨੇ ਸਾਬਕਾ, ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਨੂੰ ਆਪਣੀ ਰਿਪੋਰਟ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ ਜੀ। ਕਮਿਸ਼ਨ ਨੇ ਹੋਦ ਚਿੱਲੜ ਪਿੰਡ ਦੇ ਮਾਰੇ ਗਏ 31 ਸਿੱਖਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਦੇਣ, ਕਤਲੇਆਮ ਦੇ ਵਿੱਚ ਮਾਰੇ ਗਏ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਫੌਜੀ ਇੰਦਰਜੀਤ ਸਿੰਘ ਦੀ ਵਿਧਵਾ ਨੂੰ 25 ਲੱਖ ਰੁਪਏ ਦੇਣ ਦੀ ਸਿਫਾਰਿਸ਼ ਜਿਹੜੀ ਹੈ ਜੀ ਉਹ ਕੀਤੀ ਹੈ। ਇਸ ਫੌਜੀ ਦੀ ਵਿਧਵਾ ਨੂੰ ਮੁਆਵਜ਼ੇ ਤੋਂ ਪਹਿਲਾਂ ਕੋਈ ਰਾਸ਼ੀ ਨਹੀਂ ਮਿਲੀ, ਜਦੋਂ ਕਿ ਬਾਕੀ ਵਾਰਸ ਜਿਹੜੇ ਨੇ 84 ਤੋਂ ਲੈ ਕੇ 2006 ਤੱਕ 7-7 ਲੱਖ ਰੁਪਏ ਜਿਹੜੇ ਉਹ ਲੈ ਚੁੱਕੇ ਨੇ ਜੀ। ਕਮਿਸ਼ਨ ਨੇ ਹੋਦ ਚਿੱਲੜ ਕਾਂਡ ਦੀ ਜਾਂਚ ਮੁਕੰਮਲ ਕਰਕੇ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਆ। ਇਹਦੇ ਵਿੱਚ ਗੁੜਗਾਉਂ ਤੇ ਪਟੌਦੀ ਦੇ ਵਿੱਚ ਮਾਰੇ ਗਏ ਸਿੱਖਾਂ ਤੇ ਹੋਰ ਨੁਕਸਾਨ ਦੀ ਜਾਂਚ ਰਿਪੋਰਟ ਬਾਅਦ ਦੇ ਵਿੱਚ ਸੌਂਪੀ ਜਾਊਗੀ। ਇਸ ਜਾਂਚ ਨੂੰ ਪੂਰਾ ਕਰਨ ਦੇ ਵਾਸਤੇ ਕਮਿਸ਼ਨ ਦੀ ਮਿਆਦ ਦੇ ਵਿੱਚ 6 ਮਹੀਨੇ ਲਈ ਵਾਧਾ ਜਿਹੜਾ ਜੀ ਉਹ ਕੀਤਾ ਗਿਆ। ਕੁੱਲ ਇਹਦੇ ਵਿੱਚ 36 ਪਟੀਸ਼ਨਰ ਨੇ, 36 ਜਿਨ੍ਹਾਂ ਨੂੰ ਜਾਇਦਾਦ ਤੇ ਨੁਕਸਾਨ ਦੇ ਵਾਸਤੇ 5 ਲੱਖ ਰੁਪਏ ਦਿੱਤੇ ਜਾਣਗੇ। ਅਧਿਕਾਰੀਆਂ ਦੀ ਸਹਿਮਤੀ ਦੇ ਨਾਲ ਗੁਰਦੁਆਰਿਆਂ, ਜੰਝ ਘਰਾਂ ਤੇ ਪਿੰਡ ਦੇ ਵਿੱਚ ਹੋਰ ਜਿਹੜੇ ਧਾਰਮਿਕ ਸਥਾਨ ਬਣਾਉਣ ਲਈ 5-5 ਲੱਖ ਰੁਪਏ ਦੀ ਰਕਮ ਦਿੱਤੀ ਜਾਊਗੀ ਤਾਂ ਕਿ ਹੋਦ ਪਿੰਡ ਦੇ ਲੋਕ ਕੋਈ ਧਾਰਮਿਕ ਸਥਾਨ ਜਾਂ ਯਾਦਗਾਰ ਜਿਹੜੀ ਹੈ ਜੀ ਉਹ ਬਣਾ ਸਕਣ। 5 ਲੱਖ ਦੇ ਨਾਲ ਕਿਹੜੀ ਯਾਦਗਾਰ ਬਣੂਗੀ ਇਹ ਨਹੀਂ ਕਮਿਸ਼ਨ ਨੇ ਦੱਸਿਆ ਜੀ। ਕਮਿਸ਼ਨ ਨੇ ਕਤਲੇਆਮ ਦੇ ਜ਼ਖਮੀ ਹੋਏ 5 ਵਿਅਕਤੀਆਂ ਨੂੰ 1-1 ਲੱਖ ਰੁਪਏ ਦੇਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਇਸ ਤੋਂ ਇਲਾਵਾ ਇੱਕ ਵਾਰ ਸਤਪਾਲ ਨੂੰ 50 ਲੱਖ ਰੁਪਏ ਦਿੱਤੇ ਜਾਣਗੇ, ਜਿਹਦੇ ਪਰਿਵਾਰ ਦੇ 5 ਜੀ ਜਿਹੜੇ ਆ ਜੀ ਇਹਦੇ ਵਿੱਚ ਮਾਰੇ ਗਏ ਸਨ ਜੀ। ਅਤੇ ਕੱਲ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ 'ਚ ਕਾਫੀ ਚੰਗਾ ਹੰਗਾਮਾ ਹੋਇਆ। ਐਕਚੁਅਲੀ ਜੀ ਇਹ ਜਿਹੜੇ ਬਿਜਲੀ ਪ੍ਰੋਜੈਕਟ ਸੀਗੇ
ਜਿਨ੍ਹਾਂ ਤੋਂ ਇਹ ਅਸਲ ਦੇ ਵਿੱਚ ਹੰਗਾਮਾ ਹੋਇਆ। ਔਰ ਜਿਹੜੀ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਦੀ ਉਹਨਾਂ ਨੇ ਵੀ ਫਿਰ ਆਪਣਾ ਰੰਗ ਵਿਖਾਇਆ ਜੀ। ਕਿਸੇ ਟਾਈਮ ਇਹ ਰੰਗ ਸਿਰਫ ਬਿਹਾਰ 'ਚ ਦੇਖਣ ਨੂੰ ਮਿਲਦਾ ਹੁੰਦਾ ਸੀਗਾ, ਪਰ ਅੱਜ ਕੱਲ੍ਹ ਤਕਰੀਬਨ ਬਹੁਤੇ ਸੂਬਿਆਂ ਦੀਆਂ ਸਰਕਾਰਾਂ, ਉਹ ਕੇਰਲਾ ਹੋਵੇ, ਪੰਜਾਬ ਹੋਵੇ, ਇਹਨਾਂ ਦੇ ਵਿੱਚ ਅਕਸਰ ਜਿਹੜਾ ਜੀ ਉਹ ਦੇਖਣ ਨੂੰ ਮਿਲ ਜਾਂਦਾ ਹੈ। ਤੇ ਜੰਮੂ ਕਸ਼ਮੀਰ ਵਾਲੇ ਉਹ ਕਹਿੰਦੇ ਜੀ ਕੋਈ ਚਾਚੇ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ। ਫਿਰ ਉਹਨਾਂ ਨੇ ਵੀ ਆਪਣਾ ਰੰਗ ਜਿਹੜਾ ਜੀ ਇੱਕ ਦੂਜੇ ਨੂੰ ਬੈਂਚਾਂ ਦੇ ਉੱਤੋਂ ਦੀ ਸੁੱਟਿਆ, ਬੈਂਚ ਜਿਹੜੇ ਉਹ ਪੁੱਟ ਕੇ ਸੁੱਟ ਦਿੱਤੇ ਤੇ ਉਸ ਤੋਂ ਬਾਅਦ ਜਿਹੜੇ ਮਾਰਸ਼ਲ ਸੀਗੇ ਜੀ ਉਹਨਾਂ ਨੇ ਇਹਨਾਂ ਮੈਂਬਰਾਂ ਨੂੰ ਚੁੱਕ ਕੇ ਜਿਹੜਾ ਜੀ ਉਹ ਬਾਹਰ ਸੁੱਟਿਆ। ਸੋ ਇਹਨੂੰ ਪਹਿਲਾਂ ਤਾਂ ਹੁੰਦਾ ਸੀ ਨਾ ਜੀ ਜਿਹੜੀ ਪਾਰਲੀਮਾਨੀ ਲੈਂਗੁਏਜ ਹੈ, ਸੋ ਇਹ ਹੁਣ ਪਾਰਲੀਮਾਨੀ ਸੀਨ ਜਿਹੜੇ ਨੇ ਨਾ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਜੀ ਬਿਲਕੁਲ, ਇਸ ਦੇ ਉੱਤੇ ਵੀ ਮੈਨੂੰ ਲੱਗਦਾ ਜਲਦ ਮੂਵੀ ਬਣਾਉਣੀ ਚਾਹੀਦੀ ਆ ਅਤੇ ਉਹ ਸ਼ਾਇਦ ਪਾਸ ਵੀ ਨਹੀਂ ਕਰਨਗੇ, ਬੈਨ ਪਹਿਲਾਂ ਹੀ ਲਾ ਦੇਣਾ ਉਹਨਾਂ ਨੇ। ਅਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਛ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਸੀਗੇ। ਅਤੇ ਬਲਤੇਜ ਪੰਨੂ ਜੀ, ਜਾਣ ਦਾ ਵੇਲਾ ਹੋ ਗਿਆ, ਪਰ ਜਾਣ ਤੋਂ ਪਹਿਲਾਂ ਅਜਨਾਮਾ ਜੀ ਕਿ ਲਾਰਾ ਜਾਟਾਂ ਨੂੰ ਮੋਦੀ ਨੇ ਜਦੋਂ ਲਾਇਆ, ਲੰਮੀ ਦੂਰ ਲਈ ਰੱਖ ਲਈ ਅੱਖ ਮੀਆਂ ਜੀ। ਲਾਰਾ ਜਾਟਾਂ ਨੂੰ ਮੋਦੀ ਨੇ ਜਦੋਂ ਲਾਇਆ, ਲੰਮੀ ਦੂਰ ਲਈ ਰੱਖ ਲਈ ਅੱਖ ਮੀਆਂ, ਕਹਿੰਦਾ ਕਰੂੰ ਜਾਟਾਂ ਦੀ ਮਦਦ ਸਾਰੀ, ਕੋਸ਼ਿਸ਼ ਕਰੂੰ ਮੈਂ ਤੁਸਾਂ ਲਈ ਲੱਖ ਮੀਆਂ ਜੀ। ਪਿਆ ਭੂਮੀ ਕਾਨੂੰਨ ਦਾ ਬਿੱਲ ਫਸਿਆ, ਪੈਰੀ ਕਈ ਥਾਂ ਮਾਰਨੀ ਝੱਖ ਮੀਆਂ, ਹੱਥਾਂ ਵਿੱਚ ਜੇ ਆਉਣ ਇਹ ਜੱਟ ਆਗੂ, ਕਰ ਲਏ ਜਾਣਗੇ ਬਾਕੀ ਤੋਂ ਵੱਖ ਮੀਆਂ ਜੀ। ਜਿਹੜੇ ਜਾਟਾਂ ਦਾ ਪਹਿਲਾਂ ਵਿਰੋਧ ਕੀਤਾ, ਸੁਪਨਾ ਉਹਨਾਂ ਨੂੰ ਲੱਗਾ ਵਿਖਾਉਣ ਮੋਦੀ ਜੀ। ਜਿਹੜੇ ਜਾਟਾਂ ਦਾ ਪਹਿਲਾਂ ਵਿਰੋਧ ਕੀਤਾ, ਸੁਪਨਾ ਉਹਨਾਂ ਨੂੰ ਲੱਗਾ ਵਿਖਾਉਣ ਮੋਦੀ, ਰਾਜਨੀਤੀ ਲਈ ਉਹਨਾਂ ਨੂੰ ਵਰਤ ਕੇ ਵੀ ਪੱਲੇ ਕੱਖ ਨਹੀਂ ਲੱਗਾ ਹੈ ਪਾਉਣ ਮੋਦੀ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਦੱਸੋ ਤੇ ਸੁਣ ਰਹੇ ਸੀ ਜੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਹੁਣ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।